ਜਦੋਂ ਹੀਰ ਦੇ ਇਸ਼ਕ ਦਾ ਰੌਲਾ ਹਰ ਥਾਂ 'ਤੇ ਪੈ ਗਿਆ, ਘਰ ਘਰ ਵਿੱਚ ਗੱਲਾਂ ਹੋਣ ਲੱਗ ਪਈਆਂ ਤੇ ਹੀਰ ਦੀ ਮਾਂ ਹੀਰ ਨੂੰ ਸਮਝਾਉਂਦੀ ਏ, ਲੇਕਿਨ ਹੀਰ ਮਾਂ ਦੀ ਕੋਈ ਗੱਲ ਨਹੀਂ ਮੰਨਦੀ। ਮਲਕੀ ਆਖਦੀ ਭੈੜੀਏ ਤਤੀਏ ਨੀ, ਗੱਲਾਂ ਛੱਡ ਏ ਭੈੜੀਆਂ ਵਾਦੀਆਂ ਨੀ। ਕਤਨ ਤੁਮਣ ਦਾ ਨਹੀਂ ਹੈ ਚਾਅ ਤੈਨੂੰ, ਅਸਾਂ ਪਕਾਈਆਂ ਤੇ ਤੁਸਾਂ ਖਾਧੀਆਂ ਨੀ। ਚੂਰੀ ਕੁੱਟ ਕੇ ਉੱਠ ਕੇ ਨਿਤ ਬੇਲੇ ਜਾਵੇਂ ਰਾਂਝੇ ਦੇ ਪਾਸ ਜੋ ਵਾਦੀਆਂ ਨੀ। ਤੀਆਂ ਹੋਣ ਜਿਹੜੀਆਂ ਲੱਗਣ ਆਖੇ, ਜਾਨੋ ਧੀਆਂ ਨਾ ਉਹ ਮਾਲਜ਼ਾਦੀਆਂ ਨੀ। ਫੁੱਲ ਬੀਜਿਆ ਸੀ ਕੰਡੇ ਉਗ ਪੈ, ਵਾਵਾ ਏ ਕਿਸਮਤਾਂ ਸਾਡੀਆਂ ਨੀ। ਵਾਰਸ ਸ਼ਾਹ ਨਾ ਅੱਛੀਆਂ ਲੱਗਦੀਆਂ ਨੀ। ਸਾਨੂੰ ਇਹ ਜੋ ਤੇਰੀਆਂ ਵਾਦੀਆਂ ਨੀ। ਹੌਲੀ ਹੌਲੀ ਹੀਰ ਦੇ ਦਿਲ ਵਿੱਚ ਰਾਂਝੇ ਦਾ ਪਿਆਰ ਵੱਧਦਾ ਜਾਂਦਾ ਹੈ ਤੇ ਹੌਲੀ ਹੌਲੀ ਉਹ ਰਾਂਝੇ ਦੇ ਕੋਲ ਆਉਣ ਲੱਗ ਪੈਂਦੀ ਹੈ। ਚੋਰੀ ਮਾਂ ਤੋਂ ਉੱਠ ਕੇ ਕਿਸੇ ਵੇਲੇ ਹੀਰ ਰਾਂਝੇ ਦੇ ਪਾਸ ਵੀ ਆਂਦੀ ਏ। ਕਿਸੇ ਵਕਤ ਬੇਵਕਤ ਵੀ ਹੀਰ ਜੱਟੀ ਛੰਨਾ ਚੂਰੀ ਦਾ ਕੁੱਟ ਲੈ ਜਾਮਦੀ ਏ। ਰਹਿਣਾ ਕੋਲ ਕਰਾਰ ਤੇ ਤੁਸਾਂ ਸਾਬਤ, ਨਾਲ ਆਜਜ਼ੀ ਆਖ ਸੁਣਾਉਂਦੀ ਏ। ਵਾਰਸ ਸ਼ਾਹ ਮੀਆਂ ਜਿਹੜਾ ਕੌਲ ਕੀਤਾ, ਉਹ ਗੱਲ ਸਾਨੂੰ ਭਲੀ ਭਾਂਵਦੀ ਏ। ਹੀਰ ਜਦੋਂ ਰਾਂਝੇ ਕੋਲ
ਚੂਰੀ ਲੈ ਕੇ ਆਂਦੀ ਏ ਤਾਂ ਕੈਦੋ ਲੰਗਾ ਵੀ ਇਸੇ ਤਾੜ ਵਿੱਚ ਹੁੰਦਾ ਹੈ ਕਿ ਉਹ ਸਬੂਤ ਲੈ ਕੇ ਉਹਦੇ ਮਾਪਿਆਂ ਨੂੰ ਦੇਵੇ। ਹੋਇਆ ਕੀ ਕਿ ਹੀਰ ਚੂਰੀ ਲੈ ਕੇ ਆਈ, ਚੂਰੀ ਰਾਂਝੇ ਨੂੰ ਦਿੱਤੀ। ਰਾਂਝਾ ਚੂਰੀ ਖਾਣ ਲੱਗ ਪਿਆ ਤੇ ਹੀਰ ਪਾਣੀ ਲੈਣ ਵਾਸਤੇ ਨਦੀ ਵੱਲ ਚਲੀ ਜਾਂਦੀ ਏ ਤੇ ਕੈਦੋ ਲੰਗਾ ਰਾਂਝੇ ਨੂੰ ਸਦਾ ਕਰਦਾ ਹੈ, ਆਪਣੇ ਆਪ ਨੂੰ ਫਕੀਰ ਜ਼ਾਹਿਰ ਕਰਦਾ ਹੈ ਤੇ ਉਹਦੇ ਕੋਲੋਂ ਕੁਝ ਚੂਰੀ ਦਾ ਸਵਾਲ ਕਰਦਾ ਹੈ। ਰਾਂਝਾ ਕੈਦੋ ਨੂੰ ਚੂਰੀ ਦੇ ਦਿੰਦਾ ਹੈ ਤੇ ਉਧਰੋਂ ਹੀਰ ਆ ਜਾਂਦੀ ਤੇ ਪੁੱਛਦੀ ਏ ਰਾਂਝੇ ਅੱਧੀ ਚੂਰੀ ਕਿੱਥੇ ਆ। ਉਹ ਦੱਸਦਾ ਹੈ ਕਿ ਇਸ ਤਰ੍ਹਾਂ ਦਾ ਇੱਕ ਫਕੀਰ ਆਇਆ ਸੀ, ਇੱਕ ਮਜਜ਼ੂਬ ਆਇਆ ਸੀ, ਇਹ ਚੂਰੀ ਮੈਂ ਉਹਨੂੰ ਦੇ ਦਿੱਤੀ ਏ। ਹੀਰ ਜਾਣ ਜਾਂਦੀ ਏ ਕਿ ਇਹ ਕੈਦੋ ਲੰਗਾ ਮੇਰਾ ਚਾਚਾ ਹੈ। ਹੀਰ ਕੈਦੋ ਦੇ ਪਿੱਛੇ ਭੱਜਦੀ ਏ, ਉਹਨੂੰ ਜਾ ਕੇ ਫੜ ਲੈਂਦੀ ਏ, ਢਾ ਲੈਂਦੀ ਏ, ਉਹਨੂੰ ਆਖਦੀ ਕਿ ਚੂਰੀ ਵਾਪਸ ਕਰ ਦੇ। ਹੀਰ ਢਾ ਕੇ ਆਖੇ ਮੀਆਂ ਚਾਚਾ ਚੂਰੀ ਦੇ ਜੇ ਜੀਵਨਾ ਲੋੜ ਨਾ ਏ, ਨਹੀਂ ਤੇ ਮਾਰ ਕੇ ਜਿੰਦ ਗਵਾ ਦੇ ਸਾਂ। ਮੈਨੂੰ ਕਿਸੇ ਨਾ ਹਟਕਣਾ ਹੋੜਨਾ ਏ। ਬਨ ਹੱਥ ਤੇ ਪੈਰ ਲਟਕਾ ਦੇ ਸਾਂ। ਲੜ ਲੜਕੀਆਂ ਨਾਲ ਕੀ ਜੋੜਨਾ ਏ। ਚੂਰੀ ਦੇਖਾਂ ਨਾਲ ਹਯਾ ਪੇ, ਕਾ ਅਸਾਂ ਦੇ ਨਾਲ ਅਜੋੜਨਾ ਏ। ਦਾੜੀ ਪੁੱਟ ਕੇ ਦੁਬਰ ਵਿੱਚ ਦੇਵਾਂਗੀ, ਮੈਂ ਕਿਉਂ ਸ਼ਰਮ ਦੀ ਲੱਜ ਨੂੰ ਤੋੜਨਾ ਏ। ਵਾਰਸ ਸ਼ਾਹ ਗੁਨਾਹ ਦੀ ਨਦੀ ਅੰਦਰ ਐਵੇਂ ਰਾਏਗਾ ਉਮਰ ਨੂੰ ਬੋੜਨਾ ਏ। ਇਸ ਤੋਂ ਅੱਗੇ ਕਲਾਮ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹਰ ਨਈ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ।